ਸਨਾਉल्ला ਸਾਹਿਬ ਇੱਕ ਜ਼ਿੰਮੇਦਾਰ ਆਦਮੀ ਨੇ ਇਸ ਗਵਰਨਮੈਂਟ ਦੇ ਮੁਸਲਿਮ ਲੀਗ ਨੂਨ ਦੇ ਤੇ ਉਹਨਾਂ ਨੇ ਅਗਰ ਗੱਲ ਕੀਤੀ ਹੈ ਤੇ ਇਹਦੇ ਪਿੱਛੇ ਯਕੀਨਨ ਕੋਈ ਨਾ ਕੋਈ ਬੈਕਗ੍ਰਾਉਂਡ ਤੇ ਚੱਲ ਰਹੀ ਹੋਣੀ ਹੈ ਤੇ ਬਜ਼ਾਹਰ ਅਗਰ ਅਸੀਂ ਇਹ ਉਹਨਾਂ ਨੇ ਇੱਕ ਵੈਸੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਨੇ ਗੱਲ ਕੀਤੀ ਹੈ ਔਰ ਜਿਹੜੇ ਨੇ ਉਹਦੇ ਐਂਗਲ ਜਿਹੜਾ ਹੈ ਉਹ ਵੀ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਉਹਨਾਂ ਦੇ ਜਿਹੜੇ ਸਵਾਲ ਸਨ ਤੇ ਉਹਦਾ ਜਵਾਬ ਸੀ ਤੇ ਕਿਸ ਤਰ੍ਹਾਂ ਦਾ ਉਹ ਜਵਾਬ ਲੈਣਾ ਚਾਹੁੰਦੇ ਸਨ ਤੇ ਕਿਸ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਦੀ ਮਰਜ਼ੀ ਦਾ ਜਵਾਬ ਦੇ ਵੀ ਦਿੱਤਾ। ਦੇਖੋ ਮੁਜ਼ਾਕਰਾਤ ਦੀ ਤੇ ਕਿਸੇ ਵੀ ਜਗ੍ਹਾ ਦੇ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਮੁਖਾਲਫਤ ਕਰਨੀ ਚਾਹੀਦੀ ਹੈ। ਸਹੀ ਦੇਖੋ ਨਾ ਮੁਖਾਲਫਤ ਤੇ ਅਗਰ ਕੋਈ ਮੁਜ਼ਾਕਰਾਤ ਦੀ ਗੱਲ ਕਰਦਾ ਹੈ ਤਾਂ ਠੀਕ ਹੈ, ਵੈਲ ਐਂਡ ਗੁੱਡ, ਕਰਨਾ ਚਾਹੀਦਾ ਮੁਜ਼ਾਕਰਾਤ ਬਿਲਕੁਲ। 5 ਬੈਠਣ ਭਾਵੇਂ 10 ਬਹਿ ਜਾਣ ਮੁਲਕ ਦੇ, ਅਗਰ ਉਹਨਾਂ ਨੇ 5 ਸਮਝੇ ਨੇ ਕਿ ਜੀ ਇਹ 5 ਬੰਦੇ ਜਿਹੜੇ ਨੇ 5 ਪਰਸਨੈਲਿਟੀਜ਼ ਦੀ ਉਹਨਾਂ ਨੇ ਜ਼ਿਕਰ ਕੀਤੀ, ਬਿਗ ਵਿਗਸ ਉਹਨਾਂ ਨੂੰ ਕਹਿ ਲਓ ਤੁਸੀਂ, ਕਿ ਅਗਰ ਉਹ ਬੈਠਦੇ ਨੇ ਤਾਂ ਮੁਜ਼ਾਕਰਾਤ ਹੱਲ ਕਰ ਸਕਦੇ ਨੇ ਤੇ ਅਗਰ ਉਹ ਤਿਆਰ ਨੇ। ਸਵਾਲ ਤੇ ਇਹ ਵੀ ਹੈ ਨਾ, ਤੇ ਅੱਗੋਂ ਅਸੀਂ ਜਦੋਂ ਤਜ਼ੀਆ ਕਰਾਂਗੇ ਇਸ ਚੀਜ਼ ਨੂੰ ਅਸੀਂ ਉਹਦਾ ਜਿਹੜਾ ਦੇਖਾਂਗੇ ਕਿ ਕਿਆ ਇਜ਼ ਇਟ ਪੋਸੀਬਲ ਕਿ ਉਹ 5 ਵੱਡੇ ਜਿਹੜੇ ਨੇ ਉਹ ਬੈਠ ਜਾਣਗੇ, ਉਹ ਰਾਣਾ ਸਾਹਿਬ ਦੀ ਇਸ ਗੱਲ ਨੂੰ ਵਜ਼ਨ ਦੇਣਗੇ। ਨਹੀਂ ਇਹ ਤੁਹਾਨੂੰ ਖਾਹਿਸ਼ ਲੱਗਦੀ ਉਹਨਾਂ ਦੀ ਜਾਂ ਨਹੀਂ? ਇਹ ਤੇ ਉਹਨਾਂ ਦੀ ਖਾਹਿਸ਼ ਟਾਈਪ ਹੀ ਉਹਨਾਂ ਨੇ ਗੱਲ ਕੀਤੀ ਨਾ। ਉਹਨਾਂ ਨੇ ਤੇ ਇਹੋ ਹੀ ਕਹਿਣਾ ਕਿ ਅਗਰ ਬੈਠ ਜਾਣ ਤਾਂ ਮਸਲਾ ਹੱਲ ਹੋ ਜਾਏਗਾ। ਹੁਣ ਅਗਲਾ ਮਰਹਲਾ ਅੱਗੇ ਹੈਗਾ ਕਿ ਕਿਆ ਉਹ 5 ਬੰਦੇ ਜਿਹੜੇ ਨੇ ਉਹ ਇਕੱਠੇ ਬੈਠਣਗੇ। ਅਸਲ ਤਾਂ ਕੰਮ ਉਹ ਹੀ ਹੈ ਨਾ ਕਿ ਬਿੱਲੀ ਦੇ ਮਤਲਬ ਕਿ ਗਲੇ ਦੇ ਵਿੱਚ ਘੰਟੀ ਕੌਣ ਪਾਏਗਾ, ਘੰਟੀ ਕੌਣ ਪਾਏਗਾ। ਉਹ ਮੁਜ਼ਾਕਰਾਤ ਦੀ ਤੇ ਅਸੀਂ ਵੀ ਗੱਲਾਂ ਕਰਦੇ ਰਹੇ ਹਾਂ, ਪਹਿਲੇ ਵੀ ਕਹਿੰਦੇ ਰਹੇ ਹਾਂ ਕਿ ਜੀ ਮੁਜ਼ਾਕਰਾਤ ਹੋਣੇ ਚਾਹੀਦੇ ਨੇ, ਤੇ ਕਿਹੜਾ ਬੰਦਾ ਜਿਹੜਾ ਕਹਿੰਦਾ ਮੁਜ਼ਾਕਰਾਤ ਨਹੀਂ ਹੋਣੇ ਚਾਹੀਦੇ। ਬਲਕਿ ਤੁਸੀਂ ਬਾਨੀ ਸਾਹਿਬ ਹੋਰਾਂ ਦੀਆਂ ਵੀ ਗੱਲਾਂ ਸੁਣੋ ਤੇ ਉਹਨਾਂ ਦੀ ਪੀਟੀਆਈ ਵਾਲਿਆਂ ਦੀਆਂ ਵੀ ਗੱਲਾਂ ਸੁਣੋ ਤੇ ਉਹ ਵੀ ਕਹਿੰਦੇ ਨੇ ਕਿ ਹਮਨੇ ਤਾਂ ਮੁਜ਼ਾਕਰਾਤ ਸੇ ਕभी ਇਨਕਾਰ ਨਹੀਂ ਕੀਤਾ। ਲੇਕਿਨ ਉਹ ਵੈਸੇ ਸਿਆਸਤਦਾਨਾਂ ਨਾਲ ਮੁਜ਼ਾਕਰਾਤ ਉਹ ਸਿਆਸਤਦਾਨਾਂ ਨਾਲ ਨਹੀਂ ਕਰਨਾ ਚਾਹੁੰਦੇ, ਲੇਕਿਨ ਉਹ ਮਤਲਬ ਕਿ ਜਿਹੜੀ ਉਹਨਾਂ ਨੇ ਇੱਕ ਨਾਮ ਲਿਆ, ਨਾਮ ਨਹੀਂ ਲਿਆ ਉਹਨਾਂ ਨੇ, ਪਹਿਲੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਬਾਰੇ ਤਾਂ ਸਾਰੇ ਜਾਣਦੇ, ਇਸ਼ਾਰਾ ਹੀ ਕੀਤਾ। ਤੇ ਉਹ ਅਗਰ ਉਹ ਉਹਨਾਂ ਨਾਲ ਚਾਹੁੰਦੇ ਨੇ ਸਿਰਫ, ਯਾਨੀ ਜਿਹੜੇ ਰਾਣਾ ਸਨਾਉल्ला ਸਾਹਿਬ ਦੇ ਜਿਹੜੇ ਨਾਮ ਨੇ 5 ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹ ਕਹਿੰਦਾ ਕਿ ਮੈਂ ਦੂਸਰੇ ਦੇ ਨਾਲ ਕਰਨੀ ਹੈ ਮੁਲਾਕਾਤ, ਬਾਕੀ 3 ਨੂੰ ਕੱਢ ਦਿਓ। ਠੀਕ ਹੈ ਨਾ ਜੀ? ਤੇ ਲਿਹਾਜ਼ਾ ਮੁਜ਼ਾਕਰਾਤ ਹੋਣ ਦੀ ਗੱਲ ਤਾਂ ਠੀਕ ਹੈ ਤੇ ਅਗਰ ਦਾ ਲਫ਼ਜ਼ ਹੈ। ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਾਂ ਕਿ ਜਿਹੜੇ ਸਾਡੇ ਕੁਝ 2-4 ਦਿਨਾਂ ਤੋਂ ਨਾ ਸਾਡੇ ਜਿਹੜੇ YouTube ਦੇ ਉੱਤੇ ਤਜ਼ੀਆ ਨਗਾਰ ਨੇ ਜਿਹੜੇ ਪੋਲੀਟੀਕਲੀ ਤਜ਼ੀਆ ਕਰਦੇ ਨੇ ਮੁਖਤਲਿਫ ਮਾਮਲਾਤ ਵਿੱਚ, ਤੇ ਉਹ ਤਜ਼ੀਏ ਦੇ ਵਿੱਚ ਨਾ ਕੁਝ ਖਿਆਲ ਅਰਾਈ ਦਾ ਅੰਸਰ ਵੀ ਸ਼ਾਮਲ ਹੁੰਦਾ ਹੈ। ਖਿਆਲ ਅਰਾਈ, ਕਿਆਸ ਅਰਾਈ, ਔਰ ਜਿਹੜੀ ਉਹਨੂੰ ਜਿਵੇਂ ਅਸੀਂ ਕਹਿ ਦਿੰਦੇ ਹਾਂ, ਜਿਵੇਂ ਮੈਂ ਕਹਿੰਦਾ ਕਿ ਚੂਹਾ ਰਿਪੋਰਟ ਆਈ ਹੈ ਤੇ ਚਲੋ ਚੂਹਾ ਰਿਪੋਰਟ ਦੇ ਵਿੱਚ ਫਿਰ ਇਹ ਹੁੰਦੀ ਕੋਈ ਨਾ ਕੋਈ ਇਵੈਂਟ ਦੇ ਵਿੱਚ ਕੋਈ ਮਤਲਬ ਕਿ ਪੂਰਾ ਸੱਚ ਨਹੀਂ ਹੁੰਦਾ, ਲੇਕਿਨ ਥੋੜਾ ਜਿਹਾ ਸੱਚ ਉਹਦੇ ਸ਼ਾਮਲ ਹੁੰਦਾ ਤੇ ਪੂਰੇ ਸੱਚ ਦੀ ਨਾਲ ਉਹਨੂੰ ਮਿਲਾਇਆ ਜਾ ਸਕਦਾ। ਤੇ ਇਹ ਕੁਝ ਐਸੀ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਕੋਈ ਸੱਚ ਨਹੀਂ। ਜਿਵੇਂ ਇੱਕ ਇਹ ਗੱਲ ਕਹੀ ਗਈ, ਕਾਲਮ ਦੇ ਵਿੱਚ ਵੀ ਇਹ ਗੱਲ ਕਹੀ ਗਈ ਕਿਸੇ ਬੜੇ ਜਰਨਲਿਸਟ, ਸੀਨੀਅਰ ਜਰਨਲਿਸਟ ਸਾਹਿਬ ਨੇ, ਕਿ ਵੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਨਹੀਂ ਹੈਗਾ ਤੇ ਮੈਂ ਝੂਠਾ ਵੀ ਹਾਂ ਤੇ ਮੈਂ ਸਾਰਾ ਕੁਝ ਹੀ ਹਾਂ, ਤੇ ਨਾਲ ਇਹ ਵੀ ਕਿਹਾ ਕਿ ਵੀ ਇੱਕ ਕਿਸੇ ਨੂੰ ਕੋਈ ਵੰਡਰ ਬॉय ਦੀ ਵੀ ਤਲਾਸ਼ ਹੈ। ਠੀਕ ਹੋ ਗਿਆ ਜੀ। ਉਹ ਇਟਸ ਐਨ ਆਰਟ ਹੈਗਾ ਕਿ ਤੁਸੀਂ ਨੈਰੇਟਿਵ ਬਿਲਡਿੰਗ, ਕਿ ਤੁਸੀਂ ਇੱਕ ਨੈਰੇਟਿਵ ਬਿਲਡ ਕਰਨਾ। ਠੀਕ ਹੈ, ਔਰ ਉਹਦੇ ਵਿੱਚ ਇੱਕ ਕਹਾਣੀ ਤੁਸੀਂ ਮਾਰਕੀਟ ਵਿੱਚ ਸੁੱਟ ਦਿੱਤੀ ਤੇ ਉਹ ਮਾਰਕੀਟ ਦੇ ਵਿੱਚ ਖਰੀਦਾਰ ਉਹ ਕਹਾਣੀਆਂ ਦੇ ਹੈ ਨੇ ਮੇਰੇ ਵਰਗੇ, ਜਿਵੇਂ ਅੱਜ ਵੀ ਅਸੀਂ ਵੀ ਨਾਂ ਲੈ ਰਹੇ ਹਾਂ। ਖਰੀਦਾਰ ਕੋਈ ਨਹੀਂ, ਵਪਾਰ ਨੇ ਵਪਾਰ ਲਾ ਲਓ, ਖਰੀਦਾਰ ਨਹੀਂ ਵਪਾਰੀ ਨੇ। ਕਿਉਂਕਿ ਯੂਟਿਊਬਰ ਦੀ ਗੱਲ ਕੀਤੀ ਤੇ ਉੱਥੇ ਤੇ ਉਹ ਪੈਸਾ ਆ ਰਿਹਾ, ਉਹ ਪੈਸਾ ਲੱਗ ਰਿਹਾ ਜੀ, ਉੱਥੇ ਚੰਗਾ ਭਲਾ ਕਰੋੜਾਂ ਦਾ ਵਪਾਰ ਹੋ ਰਿਹਾ ਜੀ। ਤੇ ਉਹ ਉਹਨਾਂ ਨੇ ਵੀ ਇਹਦੇ ਤੇ ਤਬਾਹ ਅਜ਼ਮਾਈ ਸ਼ੁਰੂ ਕਰ ਦਿੱਤੀ ਔਰ ਵੀਲਾਗ ਉਹਦਾ ਤੇ ਸ਼ੁਰੂ ਹੋ ਗਏ। ਔਰ ਮਜ਼ੇ ਦੀ ਗੱਲ ਹੈ ਵੇ ਕਿ ਇਹਦੇ ਕੋਈ ਬੁਨਿਆਦ ਨਹੀਂ ਸੀ ਤੇ ਕੋਈ ਖਬਰ ਨਹੀਂ ਹੈ। ਰਾਣਾ ਸਾਹਿਬ ਨੇ, ਰਾਣਾ ਸਨਾਉल्ला ਸਾਹਿਬ ਨੇ ਤੇ ਚਲੋ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਰ ਦਿੱਤੀ। ਉਹ ਹਕੂਮਤ ਦੇ ਜ਼ਿੰਮੇਦਾਰ ਵੀ ਨੇ, ਬੜੇ ਸਮਝਦਾਰ ਆਦਮੀ ਨੇ, ਮਤਲਬ ਕਿ ਉਹਨਾਂ ਦਾ ਇਮਰਾਨ ਖਾਨ ਦੇ ਨਾਲ ਜਿਹੜੀ ਉਹਨਾਂ ਦੀ ਇੱਕ ਲੜਾਈ ਸੀ ਜਾਂ ਕਹਿ ਲਓ ਚਪਕਲਸ਼ ਸੀ, ਤੇ ਉਹ ਵੀ ਸਾਰਿਆਂ ਨੂੰ ਪਤਾ ਹੈ। ਉਹ ਜੇਲ੍ਹ ਵੀ ਉਹਨਾਂ ਦੀ ਸਾਰਿਆਂ ਨੂੰ ਪਤਾ ਹੈ ਔਰ ਉਹ ਜੇਲ੍ਹ ਕਿਵੇਂ ਹੋਈ ਉਹ ਵੀ ਸਾਰਿਆਂ ਨੂੰ ਪਤਾ ਹੈ। ਬਹਰਹਾਲ
ਗੱਲ ਅਸੀਂ ਮੁਜ਼ਾਕਰਾਤ ਦੀ ਕਰ ਰਹੇ ਸੀ ਔਰ ਪੋਲੀਟੀਕਲ ਜਿਹੜੀ ਸਿਨੈਰੀਓ ਹੈ ਉਹਦੇ ਗੱਲ ਕਰ ਰਹੇ ਸੀ। ਤੇ ਹੁਣ ਪਹਿਲੀ ਸਵਾਲ ਜਿਹੜਾ ਹੈ ਨਾ ਮੇਰਾ, ਜਿਹੜਾ ਇਹਦੇ 'ਚ ਟੇਕ ਹੈ ਕਿ ਅਗਰ ਮੁਜ਼ਾਕਰਾਤ ਹੋ ਰਹੇ ਨੇ, ਹੁੰਦੇ ਨੇ, ਅਗਰ ਨਾਲ ਹੀ ਗੱਲ ਕਰਨੀ ਨਾ, ਇਹ ਪੰਜਾਂ ਦਾ ਜ਼ਿਕਰ ਜਿਹੜਾ ਕਰਦਾ, ਇਹਦਾ ਮਤਲਬ ਹੈਗਾ ਕਿ ਗੌਰਮੈਂਟ ਨੇ ਵੀ, ਰਾਣਾ ਸਨਾਉਲਾ ਸਾਹਿਬ ਨੇ ਅਗਰ ਇਹ ਗੱਲ ਕਹੀ ਹੈ ਤੇ ਇਹਦਾ ਮਤਲਬ ਹੈ ਕਿ ਫਿਰ ਉਹ ਬਹਿਰਾਨ ਨੂੰ ਮਹਿਸੂਸ ਕਰ ਰਹੇ ਨੇ ਵੀ ਅਸੀਂ, ਜਿਵੇਂ ਕੱਲ ਮੈਂ ਗੱਲ ਕਰ ਰਿਹਾ ਸੀ, ਬਿਹਤਰ ਸਿਮਤ ਚ ਜਾਣ ਦਾ, ਜਿਵੇਂ ਮੈਂ ਕੱਲ ਗੱਲ ਕਰ ਰਿਹਾ ਸੀ, ਮੈਂ ਕਹਿ ਰਿਹਾ ਸੀ ਕਿ ਵੀ ਕੋਈ ਫਿਲਹਾਲ ਸਾਨੂੰ ਤਾਂ ਕੋਈ ਉਸ ਤਰ੍ਹਾਂ ਦਾ ਬਹਿਰਾਨ, ਮੈਂ ਕੱਲ ਗੱਲ ਕੀਤੀ ਹੈ ਕਿ ਬਹਿਰਾਨ ਨਹੀਂ ਸੀ ਕੋਈ ਐਸਾ ਹੈ, ਕਿਉਂਕਿ ਗਵਰਨਮੈਂਟ ਚੱਲ ਰਹੀ ਹੈ, ਲੈਜਿਸਲੇਸ਼ਨ ਹੋ ਰਹੀ ਹੈ, ਸਿਰਫ ਪੀਟੀਆਈ ਦਾ ਇੱਕ ਹਲਕਾ ਹੈ ਨਾ ਜਿਹੜਾ ਕਰ ਰਿਹਾ ਹੈ, ਔਰ ਉਹ ਵੀ ਸੜਕਾਂ ਤੇ ਕੋਈ ਮੁਜ਼ਾਹਰੇ ਸਾਨੂੰ ਨਜ਼ਰ ਨਹੀਂ ਆ ਰਹੇ, ਕੋਈ ਘਰਾਓ ਜਲਾਓ ਨਜ਼ਰ ਨਹੀਂ ਆ ਰਿਹਾ, ਇਕਨੋਮੀ ਦਰੁਸਤ ਸਿਮਤ ਤੇ ਚੱਲ ਰਹੀ ਹੈ। ਤੇ ਫਿਰ ਮੇਰੀ ਇਹ ਸਮਝ 'ਚ ਨਹੀਂ ਆਉਂਦਾ ਕਿ ਰਾਣਾ ਸਾਹਿਬ ਹੋਰਾਂ ਨੇ ਕਿ ਇਹ ਮੁਜ਼ਾਕਰਾਤ ਦੀ ਜਿਹੜੀ ਗੱਲ ਹੈ ਇਹ ਸਮਝ ਤੋਂ ਬਾਹਰ ਹੈਗੀ, ਕਿਉਂਕਿ ਅਗਰ ਉਹਨਾਂ ਦੀ ਗੱਲ ਨੂੰ ਅਸੀਂ ਮੰਨਦੇ ਹਾਂ ਤਾਂ ਇਹਦਾ ਮਤਲਬ ਕਿ ਗੌਰਮੈਂਟ ਜਿਹੜੀ ਹੈ ਉਹ ਇਹ ਗੱਲ ਨੂੰ ਮਹਿਸੂਸ ਕਰ ਰਹੀ ਹੈ ਕਿ ਉਹਨਾਂ ਵਾਸਤੇ ਮੁਸ਼ਕਲਾਤ ਨੇ। ਹਾਂ, ਜਾਂ ਫੋਰਸ ਹੀ ਕਰ ਸਕਦੇ ਨਾ, ਜਿਹੜਾ ਉਹ ਉਹਨਾਂ ਨੇ ਸਟਰੀਟ ਮੂਵਮੈਂਟ ਜਿਹੜੀ ਚੱਲ ਰਹੀ ਹੈ, ਉਹ ਸਟਰੀਟ ਮੂਵਮੈਂਟ ਦੇ ਵਿੱਚੋਂ ਵੀ ਤੇ ਉਹ ਦਬਾਅ 'ਚ ਨੇ, ਜਾਂ ਉਹ ਵਾਕਈ ਇੱਕ ਥ੍ਰੈਟ ਫੀਲ ਕਰ ਰਹੇ ਨੇ, ਜਿਹੜੀਆਂ ਵੀ ਗੱਲਾਂ ਬਾਜ਼ ਉਡਾ ਰਹੇ ਨੇ ਕਿ ਜੀ ਉਹ ਸ਼ਾਇਦ ਨਵੇਂ ਚਿਹਰੇ ਦੀ ਤਲਾਸ਼ 'ਚ ਐਸਟੈਬਲਿਸ਼ਮੈਂਟ। ਇਹਦਾ ਮਤਲਬ ਹੈਗਾ ਕਿ ਇਹ ਹਕੂਮਤ ਜਾਂ ਉਹਨਾਂ ਦੇ ਕੁਝ ਲੋਕ, ਹਕੂਮਤ ਤੇ ਨਹੀਂ ਕਵਾਂਗੇ ਅਸੀਂ, ਉਹਨਾਂ ਦੇ ਕੁਝ ਲੋਕ ਇਸ ਨੈਰੇਟਿਵ ਦੀ ਦਬਾਅ ਦੇ ਵਿੱਚ ਆ ਗਏ ਨੇ। ਠੀਕ, ਜਿਹੜਾ ਨੈਰੇਟਿਵ ਬਿਲਡ ਹੋਇਆ ਹੈ ਇਰਦ ਗਿਰਦ, ਕਿਉਂਕਿ ਜਿਨ੍ਹਾਂ ਲੋਕਾਂ ਦੇ ਕੋਲ ਬੈਠਦੇ ਨੇ ਪੋਲੀਟੀਸ਼ੀਅਨਸ, ਜਿਹੜੇ ਜਿਵੇਂ ਉਹਨਾਂ ਨੇ 5 ਬਿਗ ਵਿਗਸ ਦਾ ਨਾਂ ਲਿਆ ਨਾ, ਤੇ ਐਨਜੀ ਜਰਨਲਿਜ਼ਮ ਦੇ ਅੰਦਰ ਵੀ ਔਰ ਐਂਕਰਸ ਦੇ ਅੰਦਰ ਵੀ ਕੁਝ ਬਿਗ ਵਿਗਸ ਹੈਗੀਆਂ ਨੇ, ਠੀਕ ਹੈ ਨਾ। ਉਹ ਬਿਗ ਵਿਗਸ ਜਿਹੜੀਆਂ ਨੇ ਉਹ ਜਿਹੜੀਆਂ ਪਾਵਰ ਕੋਰੀਡੋਰਸ ਦੇ ਅੰਦਰ ਵੀ ਉਹ ਪਹੁੰਚਦੀਆਂ ਨੇ, ਉਹ ਪਾਵਰ ਕੋਰੀਡੋਰਸ ਦੇ ਅੰਦਰ ਫਿਰਨ ਵਾਲੇ ਲੋਕ ਉਹਨਾਂ ਦੇ ਕੋਲ ਬੈਠਦੇ ਨੇ, ਚਾਹੇ ਪਾਣੀ ਦਾ ਹੁੰਦੀ, ਚਾਹ ਦੀ ਪਿਆਲੀ 'ਚ ਤੂਫਾਨ ਵੀ ਆਉਂਦੇ ਨੇ, ਸੈਲਾਬ ਵੀ ਆਉਂਦੇ ਨੇ, ਤੇ ਇਹ ਚੀਜ਼ਾਂ ਸਾਰੀਆਂ ਉਹਦੇ 'ਚ ਹੁੰਦੀਆਂ ਨੇ। ਤੇ ਇੱਥੋਂ ਸਾਬਤ ਮੈਨੂੰ ਜਿਹੜਾ ਲੱਗਦਾ ਕਿ ਜਿਹੜੇ ਕੁਝ ਸਿਆਸਤਦਾਨ ਹੁੰਦੇ ਨੇ ਜਾਂ ਮਿਨਿਸਟਰ ਨੇ, ਉਹ ਬਿਆਨੀਏ ਦੀ ਹੀਟ ਫੀਲ ਕਰਦੇ ਨੇ, ਠੀਕ, ਉਹ ਬਿਆਨੀਏ ਨੂੰ ਸ਼ਾਇਦ ਉਸ ਤਰ੍ਹਾਂ ਪਰਖਦੇ ਨਹੀਂ ਜਾਂ ਉਹਦੀ ਤਹਿ ਤੱਕ ਨਹੀਂ ਜਾਂਦੇ ਕਿ ਇਹ ਕੀ ਗੱਲ ਹੈ, ਜਾਂ ਇਹਦੇ 'ਚ ਇੱਕ ਹੋਰ ਵੀ ਗੱਲ ਹੁੰਦੀ ਕਿ ਇੱਕ ਜਿਹੜਾ ਬੰਦਾ ਇੱਕ ਜਰਨਲਿਸਟਿਕ ਬਿਗ ਵਿਗ ਹੈਗੀ ਹੈ, ਉਹ ਕਿਸੇ ਮਿਨਿਸਟਰ ਦੇ ਨਾਲ ਗੱਲ ਕਰਦਾ, ਮਿਨਿਸਟਰ ਦਾ ਮਾਈਂਡ ਇਹ ਹੁੰਦਾ ਕਿ ਯਾਰ ਇਹ ਬੰਦੇ ਦੇ ਹੋਰ ਹਾਈ ਅਪਸ ਨਾਲ ਵੀ ਤਾਲੁਕਾਤ ਨੇ। ਕੁਝ ਲੋਕ ਦਾਵਾ ਕਰਦੇ ਨੇ ਕਿ ਜੀ ਮੇਰੇ ਤੇ ਐਸਟੈਬਲਿਸ਼ਮੈਂਟ ਨਾਲ ਬੜੇ ਅੱਛੇ ਰਿਲੇਸ਼ਨ ਨੇ, ਐਸਟੈਬਲਿਸ਼ਮੈਂਟ ਦੇ ਕਿਸੇ ਪੁਰਜ਼ੇ ਨਾਲ ਬਹੁਤ ਮੇਰੇ ਅੱਛੇ ਤਾਲੁਕਾਤ ਨੇ, ਕੋਈ ਕਹਿੰਦਾ ਮੇਰੇ ਪੀਟੀਆਈ ਦੇ ਹਾਈ ਅਪਸ ਨਾਲ ਬਹੁਤ ਤਾਲੁਕ ਨੇ, ਕੋਈ ਇੰਟਰਨੈਸ਼ਨਲ ਲੈਵਲ ਦੇ ਤਾਲੁਕਾਤ ਨੂੰ ਵੀ ਕਰਦਾ, ਔਰ ਹੁੰਦੇ ਵੀ ਨੇ। ਤੇ ਉਹਨਾਂ ਦੀ ਫਿਰ ਜਦੋਂ ਗੱਲਬਾਤ ਹੁੰਦੀ ਹੈ ਨਾ, ਤੇ ਉਹ ਪਹਿਲੇ ਤੋਂ ਹੀ ਇੱਕ ਮਾਈਂਡ ਮੇਕਅਪ ਹੁੰਦਾ, ਜਾਂ ਤੁਸੀਂ ਅੰਡਰ ਪ੍ਰੈਸ਼ਰ ਹੁੰਦੇ ਹੋ ਕਿ ਇਹਨੂੰ ਨਾ ਚੀਜ਼ ਦਾ ਪਤਾ ਹੋਏਗਾ, ਤੇ ਇਹਦਾ ਮਤਲਬ ਹੈ ਕਿ ਉਹ ਅਗਰ ਮੇਰੇ ਨਾਲ ਗੱਲ ਕਰ ਰਿਹਾ ਤੇ ਪਿੱਛੇ ਕੋਈ ਨਾ ਕੋਈ ਮਾਮਲਾ ਹੋ ਰਿਹਾ, ਤੇ ਮੈਂ ਫਿਰ ਮੁਹਤਾਤ ਬਿਆਨ ਦਿਆਂ, ਕੋਈ ਐਸੀ ਗੱਲ ਨਾ ਕਰਾਂ ਕਿ ਕੱਲ ਨੂੰ ਫਿਰ ਮੈਂ ਹੋਰ ਸਿਆਸਤ ਕਰਨੀ ਤੇ ਮੈਂ ਫਾਂਸੀ ਨਾ ਜਾਵਾਂ। ਤੇ ਇਹ ਬਿਆਨੀਏ ਦੇ ਵਿੱਚ ਆਂਦਾ। ਤੇ ਲੇਕਿਨ ਉਹੀ ਗੱਲ ਹੈ ਕਿ ਕਿਆ ਜਿਹੜਾ ਪੰਜਵੀਂ ਪਰਸਨੈਲਿਟੀ ਹੈ, ਕਿਆ ਉਹ ਮਹਿਸੂਸ ਕਰ ਰਹੀ ਹੈ ਕਿ ਵੀ ਮੈਨੂੰ ਸਾਰਿਆਂ ਦੇ ਨਾਲ ਮੁਜ਼ਾਕਰਾਤ ਕਰਨੇ ਚਾਹੀਦੇ ਨੇ, ਜਾਂ ਇਹ ਸੈਟਅਪ ਜਿਹੜਾ ਹੈ ਦਰੁਸਤ ਤਰੀਕੇ ਦੇ ਨਾਲ ਪਰਫਾਰਮ ਨਹੀਂ ਕਰ ਰਿਹਾ, ਅਹਿਮ ਹੈਗਾ, ਕਿਆ ਉਹ ਵਾਕਈ ਫੀਲ ਕਰ ਰਹੇ ਨੇ। ਦੂਸਰਾ ਕਿ ਕਿਆ ਉਹ ਇਕੱਲੇ ਡਿਸੀਜਨ ਲੈ ਰਹੇ ਨੇ, ਜਾਂ ਉਹਨਾਂ ਦੇ ਨਾਲ ਜਿਹੜੇ 2-4 ਹੋਰ ਲੋਕ ਹੋਣਗੇ, ਜਿਹੜੇ ਉਹਨਾਂ ਦੇ ਅੱਖ ਨੱਕ ਕੰਨ ਹੋਣਗੇ, ਕਿਆ ਉਹ ਉਹਨਾਂ ਨੂੰ ਫੀਡ ਕੀਤਾ ਉਹਨਾਂ ਨੇ। ਨੰਬਰ 1, ਠੀਕ, ਤੇ ਉਹ ਫਿਰ ਉਹ ਕਿਸੇ ਨੂੰ ਮੈਸੇਜ ਫੇਰ ਹੀ ਦੇਣਗੇ ਨਾ ਕਿ ਯਾਰ ਅਗਰ ਇਹ ਹੋ ਜਾਏ ਤੇ ਮਾਮਲਾ ਹੋ ਜਾਏਗਾ। ਦੂਸਰੀ ਤਰਫ ਕਿਆ ਮੀਆਂ ਨਵਾਜ਼ ਸ਼ਰੀਫ, ਆਸਫ ਜ਼ਰਦਾਰੀ ਸਾਹਿਬ प्रेसिडेंट ऑफ पाकिस्तान और प्राइम मिनिस्टर साहब, क्या वो कोई दबाव महसूस कर रहे हैं, वाकई कोई उन्होंने उत्ते दबाव पीटीआई का बानी पीटीआई का कोई फील कर रहे हो, उन्होंने सेक पहुँच रहा हो, हीट आ रही हो कि भी साढ़े वास्ते मसाइल ना पैदा हो जाए, तो या कोई उन्होंने गवर्नमेंट किसी जगह दुरुस्त परफॉर्म नहीं कर रही, कोई सैक्टर ऐसा जो कोलैप्स हो रहा है, तो या असी कोई इधर साड़ी खारजा पॉलिसी जी थले डिगन का खतरा पैदा हो गया, वो इंटरनेशनल प्रैशर आ गए ने, क्या वो उन्होंने उत्ते भी कोई ये प्रैशर आया कि वो खुद जाके
ਐਸਟੈਬਲਿਸ਼ਮੈਂਟ ਨੂੰ ਜਾ ਕੇ ਰਿਕੁਐਸਟ ਕਰਨ ਕਿ ਵੀ ਕੋਈ ਰਸਤਾ ਸਾਡੇ ਵਾਸਤੇ ਕੱਢੋ ਤੇ ਜਾ ਕੇ ਅਸੀਂ ਬਾਨੀ ਪੀਟੀਆਈ ਨਾਲ ਕੋਈ ਗੱਲ ਕਰੀਏ। ਠੀਕ ਹੈ ਨਾ। ਇਹ ਸਵਾਲ ਮੈਂ ਇਸ ਵਾਸਤੇ ਕਰ ਰਿਹਾ ਕਿਉਂਕਿ ਇਹ ਪਾਵਰ ਦੇ ਨੇ, ਜਿਹੜੇ ਪਾਵਰ ਨੂੰ ਹੈਂਡਲ ਕਰ ਰਹੇ ਨੇ ਇਸ ਵੇਲੇ, ਠੀਕ ਐਸਟੈਬਲਿਸ਼ਮੈਂਟ ਔਰ ਗਵਰਨਮੈਂਟ। ਗਵਰਨਮੈਂਟ ਮगर ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ, ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਸਾਹਿਬ ਨੇ, ਆਸਫ ਅਲੀ ਜ਼ਰਦਾਰੀ ਸਾਹਿਬ ਨੇ, ਇਹ ਸਿਵਿਲੀਅਨ ਸਾਈਡ ਤੇ ਪਾਵਰ ਨੂੰ ਹੋਲਡ ਕਰ ਰਹੇ ਨੇ ਇਸ ਵਕਤ। ਠੀਕ ਹੈ। ਔਰ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਵੀ ਇੱਕ ਪਾਵਰ ਦੇ ਵਿੱਚ ਹੈਗੀ ਔਰ ਉਹ ਮੋਨੀਟਰ ਵੀ ਕਰਦੀ ਹੈ, ਕਿਰਦਾਰ ਵੀ ਰੋਲ ਕਰਦੀ। ਠੀਕ ਹੋ ਗਿਆ ਜੀ। ਕਿਆ ਉਹ ਮਹਿਸੂਸ ਹੋ ਰਿਹਾ ਉਹਨਾਂ ਨੂੰ ਕਿ ਅਸੀਂ ਇਸ ਕਾਬਲ ਨਹੀਂ ਰਹੇ ਜਾਂ ਸਾਡੇ ਅੰਦਰ ਇੰਨੀ ਕਮਜ਼ੋਰੀ ਪੈਦਾ ਹੋ ਗਈ ਕਿ ਸਾਨੂੰ ਇੱਕ ਥਰਡ ਫਰੀਕ ਜਿਹੜਾ ਇਸ ਵੇਲੇ